अस्सलाम वालेकुम। अच्छा जी, सब तो पहले वो बंदे नेड़े नेड़े आ जाओ तो अपनियां चीज़ां पछाण लो जिन्हां दियां चीज़ां चोरी होईयां वा। कार, मोटरसाइकिल, साइकिल, ट्रक, ट्राली, ट्रैक्टर, रक्शा, वैगन, कोई भी किसी किस्म की चीज़ चोरी हुई है या किसी ने खोली है ना, वो अपनियां चीज़ां पछाण लो। इस तो बाद माल डंगर, किसी की मझ, गां, वच्छी, बकरी, कोई भी चीज़ चोरी हुई है, तुसी भी आके अपनियां चीज़ां वेख लो। गल इत्थे ही नहीं खलोती। फैसलाबाद पुलिस ने 19 करोड़ ते 32 ਲੱਖ ਦਾ माल ਜਿਹੜਾ ਨਾ ਉਹ ਚੋਰਾਂ ਕੋਲੋਂ, ਰੱਸਾਗੀਰਾਂ ਕੋਲੋਂ, ਵਾਰਦਾਤੀਆਂ ਕੋਲੋਂ ਬਰਾਮਦ ਕਰਕੇ ਤੇ ਲੋਕਾਂ ਦੇ ਹਵਾਲੇ ਕਰਨਾ ਵਾ, ਜਿਹਦੇ ਵਿੱਚ ਮੋਬਾਈਲ ਵੀ ਸ਼ਾਮਲ ਆ, ਜਿਹਦੇ ਵਿੱਚ ਜ਼ੇਵਰ ਵੀ ਸ਼ਾਮਲ ਆ। ਤੇ ਮੈਂ ਤੁਹਾਨੂੰ ਕੱਲੀ ਕੱਲੀ ਗੱਲ ਦੱਸਣ ਲੱਗਾ ਵਾਂ ਕਿ ਫੈਸਲਾਬਾਦ ਪੁਲਿਸ ਨੇ ਇਹਨਾਂ ਵਾਰਦਾਤੀਆਂ ਨੂੰ ਕਿੱਦਾਂ ਫੜਿਆ। ਸੀਪੀਓ ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਨੇ ਅੱਜ ਇਹ ਸਾਰਾ ਸਮਾਨ 19 ਕਰੋੜ ਤੇ 32 ਲੱਖ ਰੁਪਏ ਦਾ ਉਹਨਾਂ ਲੋਕਾਂ ਦੇ ਹਵਾਲੇ ਕਰਨਾ ਵਾ ਜਿਨ੍ਹਾਂ ਦੀਆਂ ਚੀਜ਼ਾਂ ਚੋਰੀ ਹੋਈਆਂ ਸੀ। ਫਿਰ ਕਹਿੰਦੇ ਆ ਜੀ ਪੁਲਿਸ ਕੰਮ ਨਹੀਂ ਕਰਦੀ। ਹੋਰ ਤੁਸੀਂ ਮੈਨੂੰ ਦੱਸੋ ਕਿੰਨਾ ਕੁ ਕੰਮ ਕਰ ਲਵੇ ਨਾ, ਦਿਨ ਰਾਤ ਮਿਹਨਤ ਕਰਕੇ ਇਹ ਮਾਲ ਬਰਾਮਦ ਕੀਤਾ ਵਾ। ਤੇ ਸੀਪੀਓ ਫੈਸਲਾਬਾਦ ਦਾ ਕਹਿਣਾ ਵਾ ਕਿ ਉੱਥੋਂ ਜਾ ਕੇ ਫੜਿਆ ਵਾ ਜਿੱਥੋਂ ਅਸੀਂ ਸੋਚ ਵੀ ਨਹੀਂ ਸਕਦੇ। ਪਹਿਲੇ ਅਸੀਂ ਆਪਣੀ ਚੀਜ਼ ਦੀ ਆਪ ਹਿਫਾਜ਼ਤ ਨਹੀਂ ਕਰਦੇ। ਜਿੱਥੇ ਦਿਲ ਕੀਤਾ ਮੋਟਰਸਾਈਕਲ ਖੜੀ ਕੀਤੀ, ਜਿੱਥੇ ਦਿਲ ਕੀਤਾ ਕਾਰ ਖੜੀ ਕੀਤੀ, ਜਿੱਥੇ ਦਿਲ ਕੀਤਾ ਟਰੈਕਟਰ ਖੜਾ ਕੀਤਾ, ਜਿੱਥੇ ਦਿਲ ਕੀਤਾ ਟਰਾਲੀ ਖੜੀ ਕੀਤੀ। ਤੇ ਹੋਰ ਗੱਲਾਂ ਛੱਡੋ, ਜਿੱਥੇ ਦਿਲ ਕੀਤਾ ਉੱਥੇ ਆਪਣੀ ਮੱਝ ਬੰਨ੍ਹ ਦਿੱਤੀ, ਕੋਈ ਪੁੱਛਣ ਵਾਲਾ ਨਹੀਂ ਸੀ। ਲੇਕਿਨ ਫੈਸਲਾਬਾਦ ਦੀ ਪੁਲਿਸ ਨੇ ਉੱਥੋਂ ਜਾ ਕੇ ਵੀ ਉਹ ਮਾਲ ਬਰਾਮਦ ਕਰਕੇ ਤੇ ਅੱਜ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰਨਾ ਵਾ। ਅੱਛਾ ਜੀ, ਇਸ 19 ਕਰੋੜ ਦੇ ਵਿੱਚ 11 ਕਰੋੜ ਰੁਪਇਆ ਜਿਹੜਾ ਨਾ ਉਹ ਨਗਦ ਆ, ਯਾਨੀ ਕਿ ਥਬੰਟੂ ਇਕੱਠੇ ਕਰਕੇ ਟੇਬਲ ਤੇ ਰੱਖ ਕੇ ਕਿਸੇ ਦਾ ਲੱਖ, ਕਿਸੇ ਦਾ 5, ਕਿਸੇ ਦਾ ਕਰੋੜ ਅੱਜ ਅਸਲ ਮਾਲਕ ਦੇ ਹਵਾਲੇ ਹੋ ਜਾਣਾ ਵਾ, ਜਿਹੜਾ ਬਹੁਤ ਪਰੇਸ਼ਾਨ ਹੋਣਾ ਵਾ ਕਿ ਮੈਂ ਪਤਾ ਨਹੀਂ ਕਿੰਨੀ ਮਿਹਨਤ ਨਾਲ ਕਮਾਇਆ ਸੀਗਾ। ਫੈਸਲਾਬਾਦ ਪੁਲਿਸ ਦੇ ਕੰਮ ਚੈੱਕ ਕਰਨਾ। ਅਗਰ ਅਸੀਂ ਇਹਨਾਂ ਦੀਆਂ ਮਾੜੀਆਂ ਗੱਲਾਂ, ਜਿੱਥੇ ਕਰਪਸ਼ਨ ਕਰਦੇ ਆ, ਜਿੱਥੇ ਜ਼ੁਲਮ ਕਰਦੇ ਆ, ਜਿੱਥੇ ਜ਼ਿਆਦਤੀ ਕਰਦੇ ਆ, ਉਹ ਤੁਹਾਨੂੰ ਦੱਸਦੇ ਆ ਨਾ, ਤੇ ਅਸੀਂ ਅੱਛੀਆਂ ਗੱਲਾਂ ਵੀ ਤੁਹਾਨੂੰ ਦੱਸਾਂਗੇ ਕਿ ਜਿਹੜਾ ਅੱਛਾ ਕੰਮ ਕਰਦੇ ਆ। ਕਿਉਂਕਿ ਜਦੋਂ ਉੱਪਰ ਕੋਈ ਸਿਆਣਾ ਅਫਸਰ ਆ ਕੇ ਬਹਿ ਜਾਂਦਾ ਨਾ, ਫਿਰ ਸਾਰੇ ਚੌਕਸ ਹੋ ਜਾਂਦੇ ਆ, ਫਿਰ ਚੌਕਸ ਹੋ ਕੇ ਕੰਮ ਕਰਦੇ ਆ। ਉਹਦਾ ਨਤੀਜਾ ਇਹ ਨਿਕਲਦਾ ਵਾ ਕਿ 2 ਮਹੀਨਿਆਂ ਦੇ ਵਿੱਚ ਇੰਨਾ ਮਾਲ ਜਿਹੜਾ ਨਾ ਉਹ ਇਕੱਠਾ ਕਰ ਲੈਂਦੇ ਆ। 6 ਕਾਰਾਂ ਜਿਹੜੀਆਂ ਵਾ ਉਹ ਵੀ ਬਰਾਮਦ ਕੀਤੀਆਂ ਵਾ। ਇਸ ਤੋਂ ਇਲਾਵਾ 271 ਮੋਟਰਸਾਈਕਲਾਂ ਜਾ ਕੇ ਆਪਣੀਆਂ ਫਟਾਫਟ ਪਛਾਣੋ, ਜਿਹਦੀ ਹੈਗੀ ਆ ਉੱਥੋਂ ਜਾ ਕੇ ਪੁਲਿਸ ਲਾਈਨ ਦੇ ਵਿੱਚੋਂ ਜਾ ਕੇ ਲੈ ਲਓ। 271 ਮੋਟਰਸਾਈਕਲ ਜਿਹੜੀਆਂ ਨਾ ਉਹ ਉੱਥੇ ਬਰਾਮਦ ਕਰਕੇ ਰੱਖੀ ਹੋਈ ਆ। ਸੋਨਾ ਯਾਨੀ ਕਿ ਜ਼ੇਵਰਾਤ 2 ਕਰੋੜ ਦੇ ਉਹ ਬਰਾਮਦ ਹੋਏ। 122 ਮੋਬਾਈਲ, ਕਿੰਨੇ ਭਲਾ? 122 ਮੋਬਾਈਲ 2 ਮਹੀਨਿਆਂ ਦੇ ਵਿੱਚ ਫੈਸਲਾਬਾਦ ਪੁਲਿਸ ਨੇ ਬਰਾਮਦ ਕੀਤੇ ਆ। ਜਾਓ ਜਾ ਕੇ ਜਿਨ੍ਹਾਂ ਦੇ ਚੋਰੀ ਹੋਏ ਆ ਨਾ, ਤੇ ਜਾ ਕੇ ਪੁਲਿਸ ਲੈਣ ਚਲ ਜਾਓ, ਉੱਥੋਂ ਜਾ ਕੇ ਆਪਣੇ ਮੋਬਾਈਲ ਵੀ ਲੈ ਲਓ। ਉਸ ਤੋਂ ਇਲਾਵਾ ਫਿਰ ਮੈਂ ਕੱਲੀ ਸ਼ੈ ਹੁਣ ਤੁਹਾਨੂੰ ਕੀ ਦੱਸਣੀ ਆ ਕਿ ਅਸੀਂ ਮੱਝ ਚੋਰੀ ਹੋਈ ਆ, ਕਿਸੇ ਦੀ ਗਾਂ ਚੋਰੀ ਹੋਈ ਆ, ਕਿਸੇ ਦੀ ਵੱਛੀ ਚੋਰੀ ਹੋਈ ਆ, ਕਿਸੇ ਦੀ ਬੱਕਰੀ ਚੋਰੀ ਹੋਈ ਆ, ਉਹ ਵੀ ਫੈਸਲਾਬਾਦ ਦੀ ਪੁਲਿਸ ਲੈਣ 'ਚ ਜਾ ਕੇ ਆਪਣੀਆਂ ਚੀਜ਼ਾਂ ਜਿਹੜੀਆਂ ਬਰਾਮਦ ਹੋਈਆਂ ਵਾ ਨਿਸ਼ਾਨੀ ਦੱਸਣੀ ਹੈ। ਇਹ ਨਹੀਂ ਹੋਣਾ ਜਨਾਬ ਮੱਝ ਮੇਰੀ ਚੋਰੀ ਹੋ ਗਈ ਆ ਤੇ ਲੈ ਕਾਸ਼ੀ ਜਾਵੇ, ਇੱਦਾਂ ਨਹੀਂ ਜੀ ਹੋਣਾ। ਆਪਣੀ ਸ਼ੈ ਲੱਭਣੀ ਆ। ਆਕਾਸ਼ੀ ਮੇਰਾ ਕੈਮਰਾਮੈਨ ਤੇ ਦੰਦ ਕੱਢਣ ਡਿਆ, ਕਹਿੰਦਾ ਮੇਰੇ ਕੋਲ ਤਾਂ ਮੱਝ ਹੀ ਨਹੀਂ ਹੈਗੀ। ਇਹਨਾਂ ਕੋਲ ਗਾਵਾਂ ਵਾ, ਜੇ ਕਿਸੇ ਨੂੰ ਦੁੱਧ ਚਾਹੀਦਾ ਹੋਵੇ ਤੇ ਉਹ ਵੀ ਲੈ ਸਕਦਾ ਵਾ। ਗੱਲ ਇਹ ਹੈਗੀ ਆ ਕਿ ਆਪਣੀ ਸ਼ੈ ਦੀ ਨਿਸ਼ਾਨੀ ਦੱਸਣੀ ਆ ਤੇ ਜਾ ਕੇ ਉੱਥੋਂ ਲੈ ਲੈਣੀ ਆ। ਤੁਹਾਨੂੰ ਦੱਸਣ ਦਾ ਮਕਸਦ ਇਹ ਸੀਗਾ ਕਿ ਫੈਸਲਾਬਾਦ ਪੁਲਿਸ ਨੇ ਅੱਜ ਇੰਨਾ ਬੜਾ ਮਾਲ ਅਸਲ ਮਾਲਕਾਂ ਦੇ ਹਵਾਲੇ ਕਰਨਾ। ਬਹੁਤ ਸ਼ੁਕਰੀਆ।